ਮੈਡਮ ਜੀ ਆਪਣੀ ਜਿਹੜੀ ਪੈਲੀਆਂ ਨੇ ਜੀ ਵੇਖਿਆ ਜੀ ਸਾਰੀ ਸੋਹਣੀਆਂ ਪੈਲੀਆਂ ਖਲੀਆਂ ਨੇ ਜੀ ਧੁੰਦ ਪੈ ਗਈ ਇਹਦੀ ਵਜ੍ਹਾ ਤੋਂ ਦਿਨ ਨਹੀਂ ਖੁੱਲਦਾ ਹੈਗਾ ਜੀ ਤੇ ਯਾਰ ਧੁੱਪਾਂ ਨਿਕਲੀਆਂ ਨੇ ਆਪਾਂ ਆਲੂ ਪਟਾਣੇ ਸ਼ੁਰੂ ਕਰ ਦੇਣੇ ਨੇ ਜੀ। ਜਿਵੇਂ ਮੌਸਮ ਬਿਹਤਰ ਹੁੰਦਾ ਹੈ ਨਾ ਆਲੂ ਪਟਾਓ ਤੇ ਇਹਦੀ ਜਗ੍ਹਾ ਦੇ ਉੱਤੇ ਕੋਈ ਨਵੀਂ ਫਸਲ ਲਾਓ। ਠੀਕ ਹੈ ਜੀ ਰਾਣੀ ਸਾਹਿਬਾ ਮੈਂ ਗੱਲ ਕਰ ਲਈ ਸਾਰੀ ਲੇਬਰ ਨਾਲ ਜੀ ਜਿਹੜਾ ਡਿੱਗਰ ਨਹੀਂ ਆਪਣਾ ਆਲੂ ਪੱਟਣ ਵਾਲਾ ਉਹ ਵੀ ਮੈਂ ਗਲਾਜ ਤੱਕ ਖੜਾ ਦਿਓ ਕੋਲ ਉਹ ਵੀ ਆ ਜਾਂਦਾ ਉਨੀ ਦੇਰ ਨੂੰ ਮੌਸਮ ਵੀ ਖੁੱਲ ਜਾਂਦਾ ਆਪਾਂ ਪਟਾ ਦੇਣੇ ਜੀ। ਬਿਲਕੁਲ ਠੀਕ ਹੋ ਗਿਆ ਤੈਨੂੰ ਚੰਗਾ ਭਲਾ ਪਤਾ ਹੈਗਾ ਚੰਨ ਜਿਹੜਾ ਮੇਰੇ ਵਾਲਾ ਸਾਈਂ ਹੈਗਾ ਨਾ ਉਹ ਤੇ ਹੈ ਹੀ ਕਬੂਤਰਬਾਜ਼ ਹੈ ਠੀਕ ਹੈ ਤੇ ਜਿਹੜਾ ਮੇਰਾ ਸਹੁਰਾ ਹੈਗਾ ਉਹ ਵਿਚਾਰਾ ਬੁੱਢਾ ਬੰਦਾ ਹੈਗਾ ਇਸ ਲਈ ਉਹ ਆ ਜਾ ਨਹੀਂ ਸਕਦਾ ਹੈਗਾ ਤੇ ਮੈਂ ਇਸ ਲਈ ਇਹ ਖਿਆਲ ਕਰਨੀ ਹੈ। ਤੇ ਮੇਰੀ ਗੱਲ ਇੱਕ ਹੋਰ ਸੁਣ ਜਿਹੜੀ ਲੇਬਰ ਹੈਗੀ ਹੈ ਨਾ ਮੇਰਾ ਪੁੱਤਰ ਉਹਨੂੰ ਖਿੱਚ ਕੇ ਰੱਖਣਾ। ਠੀਕ ਹੈ ਜੀ ਰਾਣੀ ਸਾਹਿਬਾ ਇੱਕ ਛੋਟੀ ਤੁਹਾਡੇ ਨਾਲ ਗੱਲ ਕਰਨੀ ਹੈ ਜੀ। ਉਹ ਕਿਹੜੀ ਚੰਨ? 20,000 ਰੁਪਇਆ ਮੈਨੂੰ ਚਾਹੀਦਾ ਹੈ ਜੀ। ਅੱਛਾ ਚਲੋ ਠੀਕ ਹੋ ਗਿਆ ਆ ਮੈਂ ਤੈਨੂੰ ਦੇ ਲਈਆਂ ਪੈਸੇ। ਚਲੋ ਜੀ। ਜਾ ਪੋਰੇ ਜਾ ਟਾਈਮ ਵੀ ਗੋਲ ਕੀਤਾ ਏ ਤੇ ਕੁਸ਼ਾਬ ਨਾ ਨਿਕਲੀ ਮੈਂ ਤਾਂ ਗੰਗਾ ਦਾ ਪੁੱਛ ਨਿਕਲਦਾ ਨਾ ਕੋਈ ਗੱਲ ਨਹੀਂ ਮੇਰਾ ਕਬੂਤਰ ਬਾਜ਼ੀਆਂ ਨਾਲ ਬਿੱਲੀ ਖਾ ਗਿਆ ਨਾ ਤੇ ਮੈਂ ਚੱਲ ਕੇ ਆਦੇ ਸ਼ਗਿਰਦ ਕੋਲ ਜਾ ਕੇ ਮੰਗਣਾ ਵੀ ਮੈਨੂੰ ਕੋਈ ਕਬੂਤਰ ਦੇ ਇੱਕ ਤਾਂ ਮੈਂ ਕਬੂਤਰ ਤੋਂ ਪਰੇਸ਼ਾਨ ਆ दूसरा मेरे को कुत्ता लग गया हिंदू तो मैं को मुर्गी बनना थी चल बटेरा ना किधर बगैर नहीं हाँ आ जड़ा मेरा ना शाखा कबूतर ये मेरी इज्जत रखसी ये कबूतर मेरा उड़ जावे यकीन जान चार चार दे थल्ले नहीं आदा ओ जिन्नी देर मैं थल्लू लाल कपड़े वाली छतरी ना करा यकीन जान उत्ते बुक्का बाणा उड़दा रहिंदा मैं इस कबूतर ते बड़ा राजी हाँ इस कबूतर ने मेरा बड़ा मान रखिया जी ये कबूतरा आ तू लाज रखी है जानवर हो के इंसान इंसान दी नहीं रखदा बेवफा सिर्फ लक्कन दी हद तक रहता है इस कबूतर ने मेरी बड़ी लाज रखी है मैं तेरे से कबूतरा राजी हाँ और कबर पे जांदे तक तू मेरा साथ ना छड़ी मैं तेरा साथ नहीं छड़दा जी है और बैठी ना और वे लाख लाना तई आ कमीने आ ओ फिक्की नु 1 किला ਹੋਰ ਵੇਚ ਲੈ ਜ਼ਮੀਨ ਦਾ 25 ਕਿੱਲਾ ਜ਼ਮੀਨ ਹੈ ਜਿਹੜੀ 15 ਬਚੀ ਨਾ ਕਬੂਤਰਾਂ ਤੇ ਸਾਰੀ ਵੇਚ ਕੇ ਲਾ ਛੱਡੀ ਉਹ ਗਲਤੀ ਮੇਰੀ ਏ ਉਹ ਮੇਰੀ ਗਲਤੀ ਹੈ ਜਿਹੜੀ ਸਾਰੀ ਤੇਰੇ ਨਾਂ ਕਰਾ ਬੈਠਾ ਮੈਂ ओए अब्बा जी ओ सारियां गलतियां ही तेरियां हैं ओ पहली तेरी गलती ये है तू मैनू जम्या क्यों ਜੇ ਮੈਂ ਗਲਤੀ ਕਰ ਬੈਠਾ ਹਰਾਮ ਦੇ ਆ ਤੇ ਤੂੰ ਹੀ ਸੁਧਰ ਜਾ ओए अब्बा ओ मां कि मैं सुधर जावा मेरी तो नस्ल ही नहीं सुधरन वाली ओ सारी जिंदगी तू नहीं सुधरिया है ते पिछले बारे आदे पोत नु सुधारदा फिरना ते नाले मेरी गलती केड़ी है ओ ते 10 कबूतर उड़ाना कोई गुनाह है ਉਹ ਤੇਰਾ ਇਹ ਗੁਨਾਹ ਹੈ ਤੂੰ ਜ਼ਮੀਨਾਂ ਵੇਚ ਕੇ ਤੇ ਕਬੂਤਰ ਲਈ ਆਉਣਾ ਆ ਦਲੀਲ ਦੇ ਬੱਚੇ ਆ ਇਹ ਜ਼ਮੀਨਾਂ ਮੈਂ ਬੜੀਆਂ ਔਖੀਆਂ ਬਣਾਈਆਂ ਬੜੀਆਂ ਮਿਹਨਤਾਂ ਨਾਲ ਬਣਾਈਆਂ ओए अब्बा मैनू सारा पता है तू किवें जगह बनाई आई ਕਿਵੇਂ ਜਗ੍ਹਾ ਬਣਾਈ ਆਈ ਭਾਈ आ वड्डण ला दोने ते फट्टे ते बाहर आंदा ये चाह पीवण वास्ते ते ओथे आ ते तेरा बेली बांधा हुंदा पटवारी हाँ ओनू चाह दी प्याली पवादा ही आदे बेली पटवारी नु ते 2 किले आदे ना लवा लैंदा ही है एवें ही तो सारी जगह इकट्ठी कीती आई 25 किले जमीन होर मैनू वाला मैं बड़ियां मेहनतां कीतियां अब्बा केड़ियां कीतियां नहीं ओ जिन्नियां तेरियां मेहनतां पोत्र करदा पे ना कबूतरां पिछे किसे बंदे ने कीती होनी इन्हां कबूतरां तू मैं पैसा जित के ओ तेरी जमीन में 50-60 किले ना करा ते मैनू आखी मैं कुक्की दा पोत्र नहीं किसे कुत्ते दा पोतरा अब्बा ਲੱਖ ਲਾਨਾ ਤੇ ਵੱਡਣਾ ਮੈਨੂੰ ਕੁੱਤਾ ਸੱਦੀ ਜਾਣਾ ਦਲੀਲ ਦੇ ਬੱਚੇ ਆ ਆ ਜ਼ਮੀਨਾਂ ਮੈਂ ਬੜੀਆਂ ਮਿਹਨਤਾਂ ਨਾਲ ਬਣਾਈਆਂ ਸਿਰਫ 4 ਕਿੱਲੇ ਜ਼ਮੀਨ ਕਬਰਸਤਾਨ ਵਾਲੀ ਉਹ ਯਾਰੀ ਦੋਸਤੀ ਚ ਮੈਂ ਟਕਰੀ ਆਈ ਸਿਰਫ ਪਟਵਾਰੀ ਦਿੱਤੀ ਆਈ ਚਾਹ ਪਾਣੀ ਚ ओए ओ भी पटवारी बड़ी गलती कीती है ओए अल्लाह दे बंदेया अब्बा खुदा दा खौफ कर ओए होर तू 2500 या 3000 रुपया लेना ते फिर उस कब्रिस्तान में मुर्दा पूरा देना नहीं जाना इथों ले जाओ जिथे मर्जी पूर लो ओए अब्बा ते तू भी मरना ਤੇ ਸਹੀ ਹੈ ਨਾ ਸਫਾਈ ਵੀ ਤੇ ਮੈਂ ਕਰਨਾ ਦੇਖਭਾਲ ਵੀ ਤੇ ਮੈਂ ਕਰਨਾ ਕਬਰ ਦੀ 4 ਦੀਵਾਰੀ ਪਠਾਣਾ ਕੋਲੋਂ ਵੀ ਤੇ ਮੈਂ ਕਢਵਾਈ ਏ अब्बा तू हेकते है ना सफाई कब्रिस्तान दी करे आ ओ मैनू पता जेड़ी गल्लू तू
सफाई करना बंदे आते कबरां दे मूंगी मां दी दाल पा दे ओ सारी हुंज दाल है ते घरे अंगी नाल छाण के दुकान ते बेच ते पैसे ले उन्ना ਤਮੀਜ਼ ਆ ਤੇਰੇ ਤਮੀਜ਼ ਦੀ ਕੋਈ ਨਹੀਂ ਹੈ मां दी मां ਨੂੰ ਦੱਸਣਾ ਮੈਨੂੰ ਮਾਰਿਆ ਮਾਂ ਨੂੰ ਇਹ ਵੀ ਨਾ ਦੱਸੀ ਕਿ ਦਾਲ ਉਦੋਂ ਲੈ ਆਂਦਾ ਮੈਂ ਦੁਕਾਨ ਤੋਂ ਲੈ ਆਂਦਾ ਕਿਦਾ ਘਰੇ ਤੇ ਨਹੀਂ ਪਕਾਈ ਸਦਕੇ ਵਾਲੀ ਦਾਲ ਹੁੰਦੀ ਹੈ ਤੈਨੂੰ ਦੱਸਾਂ ਅੱਬਾ ਮਾਰੀ ਨਾ ਮੈਂ ਮਨ ਦੱਸ ਦੇਣੀ ਤੇਰੀ ਸਾਰੀਆਂ ਗੱਲਾਂ ਝਗੜ ਜੀ ਨਾ ਹੋਵੇ ਚੱਲ ਅੱਬਾ ਝਾੜੂ ਤੇ ਚਾਲ ਕੀ ਕਰਨਾ ਹੈ ਓਏ ਅੱਬਾ ਕਰਨਾ ਕੁਛ ਨਹੀਂ ਹੈ ਆ ਕਬੂਤਰਾਂ ਦੇ ਅੰਦਰ ਬਿੱਠੂ ਬੜੀਆਂ ਜਮਾ ਹੋਈਆਂ ਪਈਆਂ ਉਹ ਹੌਂਜ ਕੇ ਬਾਹਰ ਸਾੜ ਛਾ ਤੇਰੀਆਂ ਤੇ ਤੂੰ ਨਾ ਸੁਣ ਆ ਅੱਬਾ ਆ ਅੰਮਾ ਕੁੱਤੇ ਦਾ ਪੋਤਰਾ ਓਏ ਅੱਬਾ ਦੇ ਆਪ ਨੂੰ ਮੋੜ ਕੁੱਤਾ ਸੱਦੀ ਜਾਣਾ ਮੈਂ ਸੱਦਾ ਤਾਂ ਮੈਂ ਨਾਲ ਲੜਨਾ ਓਏ ਅੰਮਾ ਓਏ ਅੰਮਾ 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 ਓਏ ਅੰਮਾ ਇੱਥੇ ਕੋਈ ਹੋਰ ਕਮਰੇ 'ਚ ਤੇ ਤੂੰ ਉੱਤੇ ਜਾ ਮੈਨੂੰ ਕਿਧਰ ਜਾਊਂਗਾ ਹੈ ਦਬਾਓ ਇੱਥੇ ਵੇਖ ਕੀ ਸ਼ੌਕ ਹੈ ਇੱਥੇ ਅੱਬਾ ਤੇਰੀ ਧੋਤੀ ਨੂੰ ਪਾਇਆ ਜਾਵੇ ਓਏ ਅੱਬਾ ਜਾਲ ਪਾੜਦਾ ਪਿਆ ਮੇਰੇ ਮਾਮਿਆਂ ਦਿੱਤਾ ਖਬਰਦਾਰ ਮੈਨੂੰ ਜੇ ਲੈ ਬੰਦ ਕੀਤੀ ਹੋਈ ਤਾਂ ਤਬੀਬਾ ਓਏ ਅੱਬਾ ਓਏ ਅੰਮਾ ਅੰਮਾ ਮੇਰਾ ਅੱਬਾ ਉਖੜਿਆ ਪਿਆ ਈ ਸਾਰਾ ਮਾਣੇ ਤੇ ਉਹ ਤਾਂ ਖਾ ਮੈਨੂੰ ਭੱਜ ਗਿਆ ਮੈਂ ਮੈਂ ਮੱਛੀ ਫੜੂਆ ਵੈਸੇ ਸਾਰ ਦਾ ਬੱਚਾ ਆ ਗਿਆ ਉਹ ਮੈਂ ਇੱਥੇ। ਕਿਉਂ ਆ ਹਾਂ ਮੈਂ ਤਾਂ ਡੇੜੀ ਤਲਾਬ ਤੇ ਪਿੰਡੇ ਵੇਚਣਾ ਮਲੀ ਮੱਛੀ ਕਿਹੜੀ ਲੰਮੀ ਲਾਪ ਗਈ ਮੈਂ ਤੇਰਾ ਪਿਓ ਆ ਪੁੱਤਰ ਮੇਰਾ ਪਿਓ ਕੋਈ ਨਹੀਂ ਹੈ ਤੂੰ ਉੱਚ ਮੈਨੂੰ ਆਖਿਆ ਤੂੰ ਕੁੱਤੇ ਦਾ ਪੋਤਰਾ ਮੇਰਾ ਤਾਂ ਕੁੱਤਾ ਪਿਓ ਹੋਗਾ ਗਲਤੀ ਹੋ ਗਈ ਹਾਂ ਗਲਤੀ ਹੋ ਗਈ ਮੈਨੂੰ ਕੱਢ ਵਿੱਚ ਓਏ ਅੰਮਾ ਜਾ ਪਿੰਡੇ ਬੁੱਢੀ ਨੂੰ ਛੇੜਿਆ ਇਸ ਤੇ ਜਾਲ ਪਾ ਦੇ ਨੂੰ ਕੁੱਟੂ ਐਨੇ ਲੱਖ ਲਾਣਾ ਤੇ ਹੀ ਮੈਂ ਤੇਰੇ ਤੇ ਇਲਜ਼ਾਮ ਲਾਣਾ ਹਾਂ ਤੂੰ ਕਬੂਤਰ ਹੋਰ ਰੱਖ ਲੈ ਬਣ ਕੇ ਕੀ ਹੋ ਗਿਆ ਓਏ ਅੰਮਾ ਵੇ ਵੇ ਪੁੱਤਰ ਕਈਆਂ ਬਣ ਗਏ ਤੇ ਕੀ ਹੋ ਗਿਆ ਓਏ ਅੰਮਾ ਬਣਨੀਆਂ ਕਿਆਂ ਓ ਵੱਡਣ ਨਾ ਗਿਆ ਈ ਉੱਥੇ ਫਾਰਮ ਤੇ ਤੇ ਉਹਨਾਂ ਦੀਆਂ ਮੱਛੀਆਂ ਚਾਹ ਤੇ ਭੱਜ ਪਿਆ ਤੇ ਉਹ ਬਛੇਰੇ ਦੇ ਲਾਗ ਮਗਰ ਗਣ ਕੁੱਟਿਆ ਨੇ ਕੋਟ ਕੇ ਉਹ ਸਵੇਰ ਜਾਲੇ ਬਣ ਕੇ ਤੇ ਆਪਣੀ ਕਾਰ ਤੋਂ ਅੰਦਰ ਸੱਟ ਗਣ ਤੇ ਮੈਂ ਧਰੂ ਕੇ ਇੱਥੇ ਲੈ ਆਂਦਾ ਮੈਂ ਉੱਥੇ ਕੋਈ ਕੁੱਤੇ ਬਿੱਲੇ ਨੇ ਇਹਨੂੰ ਪਾੜ ਜਾਵਾਂਗੇ ਝੂਠ ਮਾਰਦਾ ਯਾਦ ਹੈ ਜਾਲੇ ਫਾਈ ਪਿਆ ਖਲੋ ਵੇ ਵਿੱਚ ਪਿਆ ਹੋਇਆ ਹੀ ਨਹੀਂ ਆਰਾਮ ਪਿਆਉਂਦਾ ਸੀ ਵਿੱਚ ਪਿਆ ਹੋਇਆ ਆਰਾਮ ਮੇਰਾ ਪਿਓ ਨਾ ਘੁੰਮਿਆ ਮੈਂ ਮੋਕ ਮਾਰਨੀ ਆਈ ਉੱਤੇ ਰਾਤ ਤੇਰਾ ਪਿਓ ਆ। ਵੇ ਮੇਰਾ ਪਿਓ ਹੈ ਤੇ ਬੱਚਾ ਖੜਾ ਕੱਢ ਵਿੱਚੋਂ ਮੇਰਾ ਪਿਓ ਘਾਟ ਪਾ ਲੱਗਣਾ ਨਹੀਂ ਲੱਗਦਾ ਜਿਵੇਂ ਜ਼ਰਾ ਬਚੜੀਆ ਘਾਰੇ ਫਸਿਆ ਖੜੋਤਾ ਇੱਧਰ ਅੰਮਾ ਕਿਦੇ ਲੈ ਲਈ ਕੱਢ ਮੈਨੂੰ ਦਲੀਲ ਦੀ ਬੱਚੀ ਐਵੇਂ ਦੀ ਖੋਤੀ ਹੈ ਆ ਵੇ ਲੰਮਾ ਤਾਂ ਜ਼ਲੀਲ ਦੀ ਬੱਚੀ ਸੱਦੀ ਜਾਂਦਾ ਹੈ ਮੈਂ ਤਾਂ ਕਹਿੰਦੀ ਆ ਇਹਨੂੰ ਇੰਜ ਤਰੂਦਾ ਕਮਰੇ 'ਚ ਲੈ ਜਾ ਇਹ ਆਪਣਾ ਮਾਂ ਪੁੱਤਰ ਨੂੰ ਜ਼ਲੀਲ ਕਰਨ ਡਿਆ ਹੈਗਾ ਤੇ ਕਮਰੇ 'ਚ ਕਿਦੇ ਲਿਜਾਣਾ ਇਹਨੂੰ ਛੇਕ ਕੇ ਬਾਹਰ ਸੱਟ ਰੂੜੀ ਤੇ ਮੇਰਾ ਪਿਓ ਹੈ ਮੇਰਾ ਹੱਕ ਹੀ ਨਹੀਂ ਬਣਦਾ ਪੁੱਤਰ ਪਿਓ ਨੂੰ ਛੇਕ ਕੇ ਲੈ ਜਾ ਤੂੰ ਛੇਕ ਲੈ ਜਾ ਉਹ ਨਹੀਂ ਮੇਰਾ ਵੀ ਬੰਦਾ ਕੱਢ ਦੇਣ ਵਿੱਚੋਂ ਮੇਰੇ ਮਾਂ ਪਿਓ ਨੇ ਬੜੇ ਰੀਝਾਂ ਨਾਲ ਲਿਆ ਹੋਇਆ ਕੱਢ ਦੇਣ ਵਿੱਚੋਂ ਰੀਜਾ ਨਾਲ ਲਿਆ ਮੈਂ ਤੈਨੂੰ ਸੱਚੀ ਗੱਲ ਦੱਸਾਂ ਉਹ ਜਿਹੜੀ ਨਹੀਂ ਬੁੱਢੀ ਸਾਬਾ ਉਹਨੂੰ ਹੀ ਛੇੜਦਾ ਐਵੇਂ ਖੜਾ ਹੋ ਆ ਮੁੰਡਾ ਮੈਨੂੰ ਮੇਰਾ ਕੀ ਕਹਿੰਦਾ ਖੜਾ ਝੂਠ ਮਾਰਦਾ ਮੁੰਡਾ ਝੂਠ ਮਾਰਦਾ ਜ਼ਿੰਦਗੀ ਤੇ ਮੈਨੂੰ ਗੁਜ਼ਾਰੀ ਖੋਤੀ ਹੈ ਅੱਖ ਹੁੰਦੇ ਲੱਗੀ ਖੋਤੀ ਹੈ ਮੇਰਾ ਪੁੱਤਰ ਨਹੀਂ ਝੂਠ ਬੋਲਦਾ ਅੰਮਾ ਤੂੰ ਇਹ ਗੱਲ ਵੇਖ ਵੀ ਇਹ ਨਾ ਚਿੱਟਾ ਝਾਟਾ ਹੈ ਆ ਨਾ ਬੜਾ ਮਮਾ ਇਹ ਬੜਾ ਮਮਾ ਬੂਆ ਦੇ ਕੱਢਾ ਅੱਲਾ ਅੱਛਾ ਜੇ ਤੇਰਾ ਕੋਈ ਫਾਇਦਾ ਨਹੀਂ ਹੈਗਾ ਜੱਗੇ ਅੱਜ ਮੈਂ ਚੁੱਪੀ ਨੂੰ ਕਹਿਣਾ ਹੈ ਕਿ ਪੈਸੇ ਨਗਦ ਲੈ ਕੇ ਆ ਪੈਸੇ ਨਗਦ ਲੈ ਕੇ ਆ ਗਰਦਾਰ ਕਰਕੇ ਆ ਜਾਣਾ ਹੈ ਬਾਹਰ 30 ਚੁੱਲੇ ਹੋ ਗਏ ਨੇ 30 ਮੈਂ ਰੱਖ ਕੇ ਆ ਰੇੜੀ ਤੇ ਕੀ ਹੋ ਗਏ ਤੇ ਆ 31 ਤੇ ਆ 32 32 ਚੁੱਲੇ ਹਾਂ ਮੈਂ ਚੁੱਲ੍ਹੇ ਬਣਾ ਕੇ ਥੱਕ ਜਾਂਦੇ ਤੇ ਤੂੰ ਬਾਹਰ ਧਾਰ ਕਰਕੇ ਆ ਜਾਣਾ ਵਾ ਉਹ ਬੇਗਮ ਕੀ ਕਰੀਏ ਸਾਰੀਆਂ ਕੋਈ ਗਰੀਬ ਵੀ ਤਾਂ ਵਿੱਚ ਹੁੰਦੇ ਨੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਖੈਰ ਹੈ। ਨਹੀਂ ਤੂੰ ਤਾਂ ਗਰੀਬਾਂ ਦਾ ਠੇਕਾ ਚੁੱਕਿਆ ਆਇਆ ਨਾ ਉਹ ਗਰੀਬ ਹੈ ਤੇ ਤੂੰ ਬੜਾ ਅਮੀਰ ਹੈ ਤੂੰ ਸ਼ੀਸ਼ ਮਹਿਲ ਪਾਇਆ ਹੈ ਐਡਾ ਤੂੰ ਅਮੀਰ ਹੈ ਤਾਂ ਚੁੱਲ੍ਹੇ ਵੇਚਿਆ ਹੀ ਨਾ ਕਰ ਆ ਬੇਗਮ ਸੁਬਹ ਲੜਨਾ ਸਾਰੀ ਦਿਹਾੜੀ ਆਵਾਜ਼ਾਰੀ ਨਾਲ ਗੁਜ਼ਰਸੀ ਅੱਜ ਮੈਂ ਜਿਹੜਾ ਨਾ ਕੋਸ਼ਿਸ਼ ਕਰਸਾਂ ਕਿ ਨਗਦ ਵੇਚਾਂ ਹਾਂ ਆ ਗੱਲ ਹੋਈ ਨਾ ਕਰਨ ਵਾਲੀ ਪੈਸੇ ਮੈਂ ਤਾਈਓ ਕਹਿੰਦੀ ਲੈ ਕੇ ਆਇਆ ਘਰੇ ਇੰਨੀ ਠੰਡ ਹੁੰਦੀ ਹੈ ਤੇ ਠੰਡੀ ਮਿੱਟੀ 'ਚ ਹੱਥ ਪਾ ਕੇ ਮੈਨੂੰ ਸਰਦੀ ਹੋਈ ਪਈ ਹੈ ਤੇ ਚਾਹ ਦਾ ਘੁੱਟ ਨਹੀਂ ਲੱਭਦਾ ਪੀਣ ਜੋਗਾ ਪੈਸੇ ਹੋਣ ਤੇ ਮੈਂ ਚਾਹ ਬਣਾਵਾਂ ठीक है बेगम जी ਹੁਣ ਨਾ ਆ 2 ਚੁੱਲੇ ਪੈਰਾਂ ਦੇ ਕਿਉਂ ਰੇੜੀ ਤੇ ਜਗ੍ਹਾ ਕੋਣੀ ਇਹ ਉੱਤੇ ਰੱਖਸਾ ਤਾਂ ਟੁੱਟ ਨਾ ਜਾਵੇ ਨੁਕਸਾਨ ਹੋਸੀ ਚਲ ਠੀਕ ਹੈ ਅੱਲਾ ਦੀ ਸਪੁਰਦ ਜਾ ਟਾਈਮ ਨਾਲ ਹਾਂ, ਤੇ ਠੀਕ ਮੈਂ ਹੈ। ਬਾਰ-ਬਾਰ ਕਹੀ ਨਹੀਂ ਪੈਸੇ ਨਗਦ ਲੈ ਕੇ ਆਣਾ ਨਹੀਂ ਸਮਝ ਆਈ ਨਾ ਧਾਰ ਨਾ ਕਿਸੇ ਨਾ ਕਰੀ ਠੀਕ ਹੈ ਜੀ ਹੁਣ ਤੁਸੀਂ ਇੱਕ ਵਾਰੀ ਕਹਿ ਦਿੱਤਾ ਤੇ ਮੈਨੂੰ ਸਮਝ ਆ ਗਈ ਹੈ ਹਾਂ ਤੈਨੂੰ ਸਮਝ ਘੱਟ ਲੱਗਦੀ ਨਾ ਤਾਂ ਦੁਬਾਰਾ ਦੱਸਿਆ ਹੈ ਮੈਂ ਨਵੇਂ ਨੋਟ ਲੈ ਕੇ ਸਕਵਾਰੇ
ਜਿਵੇਂ ਤੂੰ ਹੈ ਹਾਂ ਹਾਂ ਚੱਲ ਠੀਕ ਹੈ ਜਾ ਮੈਂ ਹੁਣ ਦੂਏ ਚੁੱਲ੍ਹਾ ਵੀ ਬਣਾ ਲਵਾਂ ਉਹ ਵੀ ਕੰਮ ਕਰਨਾ ਤੂੰ ਬਣਾ ਲਾ ਮੈਂ ਨਾ ਥੋੜੇ ਜਿਹੇ ਘੱਟ ਕੰਮ ਕੀਤੇ ਕਰ ਕਿਉਂ ਤੂੰ ਕੰਮ ਕਰਨੀ ਤੇਰੇ ਹੱਥ ਪੈਰ ਕਾਲੇ ਹੋ ਜਾਂਦੇ ਨੇ ਮੈਨੂੰ ਜ਼ਰਾ ਚਿੱਟਾ ਬੰਦਾ ਪਸੰਦ ਹੈ ਇਹ ਗੱਲ ਕਿਹੜੇ ਪਾਸੇ ਗਈ ਹੈ ਗੱਲ ਇਸ ਟਾਈਮ ਚੁੱਲ੍ਹਿਆਂ ਦੀ ਆਉਂਦੀ ਹੈ ਚਿੱਟੇ ਗੋਰੇ ਤੋਂ ਨਹੀਂ ਆਉਂਦੀ ਸਮਝ ਆਈ ਨਾ ਮੈਨੂੰ ਸ਼ੱਕ ਪੈਂਦੀ ਬਾਹਰ ਚਿੱਟੀਆਂ ਗੋੜੀਆਂ ਬੁੜੀਆਂ ਦੇਖ ਕੇ ਤਾਈਓ ਘਰ ਚੁੱਲ੍ਹੇ ਦੇ ਆਣਾ ਹੈ ਆ ਮੈਂ ਉਹ ਗੱਲ ਨਹੀਂ ਕਰਦਾ ਪਰ ਪੁੱਠੇ ਪਾਸੇ ਲੈ ਜਾਂਦੀ ਹੈ ਗੱਲ ਚੱਲ ਜਾ ਇਹ ਜੱਲੀ ਹੈ ਤੌਬਾ ਤੌਬਾ ਬੁੜੀਆਂ ਤਾਂ ਗੱਲ ਬੰਦਾ ਨਾ ਕਰੇ ਪਿਆਰ ਨਾਲ ਗੱਲ ਕਰੀਏ ਮੋੜ ਵੀ ਭੈੜੇ ਜੇ ਗੁੱਸੇ ਨਾਲ ਕਰੀਏ ਤਾਂ ਮੋੜ ਵੀ ਭੈੜੇ ਅੱਲਾ ਤੇਰਾ ਭਲਾ ਕਰੇ ਮੋੜ ਵੀ ਮੇਰੀ ਸਮਾਣੀ ਚੰਗੀ ਹੈ ਚੱਲ ਚੁੱਪੀ ਓਏ ਮੇਰੇ ਦੋ ਕਬੂਤਰ ਖੁੱਡੇ ਚ ਹੋਏ ਨੇ ਚੋਰੀ ਮੈਨੂੰ ਬੰਦਾ ਬਾਨ ਤੇ ਦੱਸ ਦਿਓ ਨਹੀਂ ਤਾਂ ਮੈਥੋਂ ਗੰਦਾ ਬੰਦਾ ਹੀ ਕੋਣੀ ਮੈਂ ਤੁਹਾਡੇ ਨਾਲ ਅਖੀਰ ਕਰਦੇ ਸਾਂ ਨਾਲ ਇਮਾਨ ਦਾ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਓ ਚਾਚਾ ਤੂੰ ਸਾਡੇ ਤੇ ਐਵੇਂ ਸ਼ੱਕ ਕੀਤੀ ਖੜੋਤਾ ਹੈ ਅੱਛਾ ਇਹ ਗੱਲ ਹੈ ਮੇਰੇ ਕਬੂਤਰ ਲੱਭ ਲਿਓ ਜਿਨੇ ਚੋਰੀ ਕੀਤੇ ਨੇ ਮੈਂ 1000 ਰੁਪਇਆ ਇਨਾਮ ਦੇ ਸਾਂ ਤੁਹਾਨੂੰ ਅਸਾਂ ਆਦੇ ਮਨੂੰ ਪੂਰੀ ਕੋਸ਼ਿਸ਼ ਲਸਾਂ ਜਿਵੇਂ ਬੰਦਾ ਲੱਭੇ ਮੇਰੇ ਡੇਰੇ ਲੈ ਆਵੇ ਅੱਜ ਠੀਕ ਹੈ ਜਨਾਬ ਓਕੇ ਲੈ ਭਾਈ ਬਿਦਾਮ ਤੇ ਕਣਕ ਦੁੱਧ ਦੇ ਪਈ ਹੋਈ ਹੈ ਖਾ ਐਤ ਕੀ ਮੈਂ ਆਣਾ ਡੜੇ ਚ ਰੰਗ ਲਾ ਦੇ ਵੀ ਰੰਗ ਇਹ ਆ ਬੱਬਰ ਸ਼ੇਰਾ ਨਹੀਂ ਰੀਸਾਂ ਤੇਰੀਆਂ ਹੈ ਖਿਦਮਤ ਵੀ ਤੁਹਾਡੀ ਮੈਂ ਬੜੀ ਕਰਦਾ ਹੁੰਦਾ ਕਮਾਲ ਇਹਨਾਂ ਪਿਓਵਾਂ ਦਾ ਖਹਿੜਾ ਨਾ ਛੱਡੀ ਕਿਉਂਕਿ ਇਹਨਾਂ ਤੋਂ ਇਲਾਵਾ ਤੇ ਤੈਨੂੰ ਹੋਰ ਕੋਈ ਕੰਮਕਾਰ ਹੈ ਹੀ ਨਹੀਂ ਦੁਨੀਆ ਤੇ ਨਾ ਤੇਰੀ ਨਜ਼ਰ ਕਿਸੇ ਤੇ ਪੈਂਦੀ ਹੀ ਗਈ ਹੈ ਕਿਉਂਕਿ ਇਹਨਾਂ ਤੋਂ ਨਜ਼ਰ ਹਟੇ ਤੇ ਕਿਸੇ ਹੋਰ ਤੇ ਪਵੇ ਓਏ ਹੋਏ ਐਵੇਂ ਸੁਬਾਹ ਨਾਲ ਲੜਦੀ ਪਈ ਐ ਬੇਗਮ ਜੀ ਓਏ ਇਹ ਵਿਚਾਰੇ ਜਾਨਵਰ ਪਰਿੰਦੇ ਇਹਨਾਂ ਦੀ ਖਿਦਮਤ ਕਰਨਾ ਸਵਾਬ ਹੁੰਦਾ ਹੈ ਅੱਛਾ ਇਹ ਜਿਹੜੇ ਪਰਿੰਦੇ ਵੀ ਤਾੜ ਕੇ ਰੱਖੀਏ ਨਾ ਉਹ ਵੀ ਅਜ਼ਾਬ ਹੁੰਦਾ ਹੈ ਬਲਕਿ ਖਾਨਾ ਖਰਾਬ ਹੁੰਦਾ ਹੈ ਉਹ ਖਾਨਾ ਖਰਾਬ ਕੀਤੀ ਖਲੋਤੀ ਐ ਉਹ ਕਦੇ ਇਹਨਾਂ ਖਾਨਿਆਂ ਦੀ ਸਫਾਈ ਵੀ ਕੀਤੀ ਐ ਇਹ ਮੇਰਾ ਕੰਮ ਹੈ ਤੂੰ ਮੇਰੇ ਤੇ ਛੱਡ ਤੂੰ ਮੇਰੇ ਨਾਲ ਕਿਉਂ ਲੜਦੀ ਖਲੋਤੀ ਐ ਉਹ ਤੇਰਾ ਵੀ ਖਿਆਲ ਕਰਦਾ ਤਾਂ ਹਾਂ ਮਿੱਟੀ ਤੇ ਸਵਾਹ ਤੂੰ ਮੇਰਾ ਖਿਆਲ ਕਰਨਾ ਹੈ ਓਏ ਤੂੰ ਤੇ ਖਿਆਲ ਨਹੀਂ ਕੀਤਾ ਹੈਗਾ ਆਪਣੇ ਜੰਮਣ ਵਾਲਿਆਂ ਦਾ ਲਗਾ ਜਾ ਤੇ ਜਾ ਕੇ ਨਾ ਮਰਲੇ ਚੌਂਕ ਵਾਲਾ ਜਿਹੜਾ ਮੌਸਮ ਦਰਜੀ ਹੈਗਾ ਨਾ ਉਹਦੇ ਕੋਲੋਂ ਮੇਰੇ ਸੂਟ ਚੁੱਕ ਕੇ ਲੈ ਆ ਓਏ ਵਗ ਜਾਂਦਾ ਮੌਸਮ ਦਰਦੀ ਅੱਲੇ ਓਏ ਮੈਂ ਉਹਨੂੰ ਪਰਸੋਂ ਫੋਨ ਕੀਤਾ ਮੈਂ ਕਹਾ ਖੁਦਾ ਦੇ ਬੰਦਿਆ ਮੇਰੀ ਬੇਗਮ ਦੇ ਤੇਰੇ ਲਈ ਕੱਪੜੇ ਉਹ ਆਖਿਆ ਭਾਈ ਉਹ ਗਡਾਈ ਵਾਸਤੇ ਮੈਂ ਗੱਲੇ ਹੋਏ ਨੇ 1-2 ਦਿਨ ਲੱਗ ਜਾਣੇ ਜੇ ਕਾਲਾਂ ਦੀ ਕੱਪੜੇ ਨਹੀਂ ਆਉਣੇ ਅੱਛਾ ਤੇ ਜੋ ਤੈਨੂੰ ਮੈਂ ਕਹਿ ਰਹੀ ਹੈਗੀ ਆ ਤੂੰ ਉਹ ਨਹੀਂ ਕਰ ਰਿਹਾ ਤੇ ਹੁਣ ਤੂੰ ਆਪਣੇ ਕੋਲੋਂ ਗੱਲ ਬਣਾ ਕੇ ਤੇ ਤੂੰ ਮੈਨੂੰ ਦੱਸੀ ਜਾਂਦਾ ਹੈਗਾ ਤੂੰ ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਜਾ ਓਏ ਮੋੜਾਂ ਦੀ ਲੱਗਿਆ ਜਾ ਜਦੋਂ ਕੱਪੜੇ ਤਿਆਰ ਨਹੀਂ ਤੇ ਮੇਰਾ ਐਵੇਂ ਚੱਕਰ ਲਵਾਉਂ ਐ ਮੈਨੂੰ ਨਾ ਤੇਰੀ ਸਾਰੀ ਸੁਰ ਲੱਗ ਗਈ ਹੈਗੀ ਸਿਰਫ ਤੂੰ ਇਹਨਾਂ ਦੀ ਵਜ੍ਹਾ ਤੋਂ ਨਹੀਂ ਜਾਂਦਾ ਪਿਆ ਹੈਗਾ ਮੈਨੂੰ ਨਾ ਇਹ ਵੀ ਕੰਮ ਜਿਹੜਾ ਹੈਗਾ ਨਾ ਵਿਚਾਰੇ ਚੰਨ ਕੋਲ ਹੀ ਕਰਵਾਉਣਾ ਪੈਣਾ ਹੈਗਾ ਉਹ ਵਿਚਾਰਾ ਕਿਹਦਾ ਰੁਪਈਏ ਨਹੀਂ ਜਪਦਾ ਅੱਲਾਹ ਉਹ ਵਾਸਤੇ ਤੇਰੇ ਕਰਦਾ ਅਗਰ ਰੁਪਈਏ ਚੱਪਦਾ ਹੈ ਨਾ ਤਾਂ ਮਿਹਨਤ ਵੀ ਕਰਦਾ ਹੈ ਉਸਤਾਦ ਜੀ ਅਸਲਾਮੁ ਅਲੈਕਮ ਉਸਤਾਦ ਜੀ ਤੁਸੀਂ ਆਏ ਨੇ ਤਾਂ ਦੱਸਿਆ ਹੀ ਨਹੀਂ ਮੈਨੂੰ ਜੱਟਾ ਭੱਜੀ ਜਾ ਅੰਦਰੋਂ ਕੁਰਸੀ ਲੈ ਕੱਪੜਾ ਬਾਹਰ ਤੇ ਉਸਤਾਦ ਜੀ ਬਹੂ ਹੈ ਅੱਛਾ ਹਾਂ ਇਹ ਤੇਰੇ ਉਸਤਾਦ ਜੀ ਇਹ ਨੇ? ਮੇਰੇ ਉਸਤਾਦ ਇਹ ਹੈ। ਬਹੂ ਨੇ ਹਾਂਜੀ, ਹਾਂਜੀ। ਤੇ ਜੱਟਾ ਅੰਦਰੋਂ ਜਾ ਕੇ ਕੁਰਸੀ ਚੁੱਕ ਕੇ ਹਾਂ ਲੈ ਗਿਆ। ਜਲਦੀ ਲਿਆ ਚੱਲ ਵੇ ਉਸਤਾਦ ਇਹੋ ਜੀ। ਜਿਹੇ ਉਸਤਾਦਾਂ ਦੀ ਐਸੀ ਦੀ ਤੈਸੀ ਲੱਗੀ ਸਮਝ ਤੈਨੂੰ ਅੰਮਾ ਅੱਬਾ ਆਪ ਸਾਥ ਦੀ ਜੜ ਜਿਹੜੀ ਹੈਗੀ ਹੈ ਨਾ ਮੈਂ ਫੜ ਲਈ ਹੈਗੀ ਹੈ ਮੈਂ ਤੁਹਾਨੂੰ ਦੱਸਣੀ ਆ ਕਿ ਤੁਹਾਡੇ ਪੁੱਤਰ ਨੂੰ ਕਿੰਨੇ ਖਰਾਬ ਕੀਤਾ ਹੋਇਆ ਹੈ ਅੰਮਾ ਰੋਲਾ ਨਾ ਪਾ ਤੂੰ ਚੁੱਪ ਕਰ ਜਾ ਐ ਉਸਤਾਦ ਜੀ ਗਏ ਅੱਬਾ ਜੀ ਨਿਕਲ ਨਾ ਜਾਵੇ ਐ ਉਸਤਾਦ ਜੀ ਇਹ ਤੁਹਾਡੇ ਪੁੱਤਰ ਨੂੰ ਖਰਾਬ ਕਰਨ ਵਾਲਾ ਖਾਨਾ ਖਰਾਬ ਵੇਖੋ ਇਹ ਡੇਟ ਮੁੱਠਾ ਹਾਂਜੀ ਅੱਬਾ ਇਹ ਉਸਤਾਦ ਦੇ ਵਾਸਤੇ ਦੁੱਧ ਬੱਤੀ ਬਣਵਾ ਦੇ ਇਹਦੇ ਆਸਤੇ ਮੈਂ ਕੁਰਸੀ ਚੁੱਕ ਕੇ ਲਿਆਵਾਂ ਤੇ ਕੱਪੜੇ ਮਾਰ ਕੇ ਇਹਨੂੰ ਉੱਤੇ ਪਾਵਾਂ ਅਸ਼ਕਿਰਦਾ ਬਚਾ ਮੈਨੂੰ ਓਏ ਅੱਬਾ ਅਲੇ ਕੱਪੜੇ ਲੈ ਚਲਾ ਦੀ ਪੌਂਗ ਚੜਾਵਾਂਗੀ ਨਾ ਕਿ ਸਾਰੀ ਜ਼ਿੰਦਗੀ ਤੂੰ ਯਾਦ ਰੱਖੇਗਾ ਜੱਗਿਆ ਮੈਨੂੰ ਤੇਰੇ ਤੇ ਮੇਰੇ ਪੁੱਤਰ ਨਹੀਂ ਹੈਗੀ ਸੀ ਮੈਂ ਅੰਮਾ ਕੀ ਕੀਤਾ ਹੈ ਤੂੰ ਆ ਚੰਨ ਜਿਹੜਾ ਚੜਾਇਆ ਇਹ ਕੱਟ ਕੀਤਾ ਹੀ ਓਏ ਅੰਮਾ ਜੀ ਇਹ ਚੰਨ ਨਹੀਂ ਹੈ ਇਹ ਸੌ ਬੇਰ ਦੀ ਗਿਟਾ ਕਈ ਅਸ਼ਕਿਰਦਾ ਵਾ ਚੰਗਾ ਉਸਤਾਦ ਦਾ ਨਾਂ ਰੋਸ਼ਨ ਕਿੱਥੇ ਕਰਾ ਨਾਲੇ ਬਾਜ਼ੀ ਨਹੀਂ ਉਡਾਣੀ ਉਡਾਣੀ ਤੇਰੀ ਬਾਜੀ ਮੈਂ ਉਡਾਉਣਾ ਆਲੇ ਓਏ ਹਾਂ ਬੇਟਾ ਫੜੇ ਜਾਵੇਗਾ ਪੁੱਤਰ ਅੱਜ ਅੱਬਾ ਜੀ ਤੁਸੀਂ ਗਲਤ ਕਰਦੇ ਪਏ ਜੇ ਇਹੋ ਜਿਹਾ ਸੰਗਰਾਂ ਦਾ ਇੰਜ ਇਲਾਜ ਹੁੰਦਾ ਜੇ ਜਿਹੜੇ ਕਿਸੇ ਦੇ ਆਊਟ ਹੋ ਗਏ
गया ਮੈਂ ਨਾ ਦੀ ਬਾਦੀ ਛੱਡ ਦੀ ਦਿਨ ਦੀ ਬਾਦੀ ਲਾਈਏ ਇਹਨੂੰ ਫੜੋ ਬਾਹਰ ਕੱਢੋ ਇਹਨੂੰ ਚਿਕਰਦਾ हाँ अब्बा ये आपस का बाड़ा का रोड़ा आधे च रखो वड्या च ना पाओ गाल ने चंगी ਬਾਹਰ हाँ ਬੱਚਿਆਂ 'ਚ ਰੋਲਾ ਰੱਖੋ ਆਪਣਾ ਬੱਚੇ ਕੱਢੋ ਚੌਧਰੀ ए अब्बा बाड़ा दा रोड़ा ही ਬਾਹਰ ਆ नाल मान दे मातन प्याना ਤੂੰ ਸਾਡੇ अब्बा ਸਾਰੇ बाहर आ तेरी मेहरबानी अब्बा काल भी तो अब्बा मेरी अमरूदा ने लड़ाई ਇੱਥੇ ਪੁੱਤਰ ਇੱਥੇ ਬੱਚਿਆਂ अब्बा गाल ਬੱਚਿਆਂ ਲਈ ਖੇਡ तू तो मेरी मां तेरे पैरों थल्ले जन्नत होंदी है मां दी ਤੇ ਜਨਾਬ ਬਾਹਰ ਕੱਢ तेरे पैरों थल्ले सो जाओ काहे ਮੇਰਾ ਸੁਣ ਲਈ ਚਲੋ ਚੌਧਰੀ ਪਾਸ ਕਰਦੇ ਮੇਰਾ ਪੁੱਤਰ ਉਸਤਾਦ ਨੇ ਨਿਕਲ ਗਈ ਹੋਈ ਤੇ ਇਹਨੂੰ ਅੰਦਰ ਚੱਲ ਤੇ अब्बा ਉਸਤਾਦ ਨਿਕਲ ਗਏ ਤੇ ਸ਼ਗੀਰ ਦੱਥੀ ਚੜ ਗਏ। ਅੱਬਾ ਜੀ ਮੈਂ ਤੇ ਕਹਿੰਨੀ ਆ ਥੋੜਾ ਜਿੰਨਾ ਇਹਨੂੰ ਵੀ ਤਬਰਕ ਦਵੋ। ਲਿਓ ਫਿਰ ਹਾਂ ਬਾਜੀ ਉਡਾਏਗਾ ਅੱਬੇ ਦੇ ਨਾਲ ਜਿਹੜਾ ਹੈਗਾ ਕੰਮ ਕਾਰ ਦੇ ਵਿੱਚ ਹੱਥ ਵੰਡਾਣਾ ਹੈ। ਹੁਣ ਮੈਂ ਤੈਨੂੰ ਬਾਜੀ ਉਡਾਉਂਦਿਆ ਵੇਖ ਲਿਆ ਨਾ ਬਾਜ ਕੀ ਹੋ ਗਿਆ पुत्र बड़े बजदे पैन ਤੇ ਕੋਰ ਲਾਵੀਂ अब्बा बदल के ले गलाल ਨਾ ਅੱਬਾ ਜੀ ਚੱਲ ਇੱਥੇ ਤੁਸੀਂ ਜਾਣਾ ਇਹਨੂੰ ਚੰਗੀ ਮੇਰਾ ਮੱਤ ਦੇਣੀ ਹੈਗੀ ਸੀ ਮੈਨੂੰ ਜੁੱਤੀ ਥੱਲੇ ਰੱਖ ਥੱਲੇ ਪੁੱਤਰ ਥੱਲੇ ਹਾਂ ਹਾਏ ਐਲੋ ਜੇ ਘਰ ਸੁਧਾਰੋ ਤੇ ਉਹ ਵੀ ਚੰਗਾ ਨਹੀਂ ਇਹਦੇ ਨਾਲੋਂ ਤੇ ਘਰ ਵਿਗੜਿਆ ਹੀ ਚੰਗਾ ਏ ਕਿਉਂਕਿ ਇਹ ਤੇ ਘਰ ਵਾਲੇ ਸਾਰੇ ਮੇਰੇ ਤੋਂ ਡਰਨ ਲੱਗ ਪਏ ਜਿਵੇਂ ਮੈਂ ਕੋਈ ਭੂਤ ਆ ਇੱਕ ਪੁੱਤਰ ਮੈਨੂੰ ਦੇ ਜਾ ਜੀ ਮੇਰੀ ਬਾਜੀ ਦੀ ਐਂਟਰੀ ਅੰਜ ਮੈਂ ਉਡਾ ਲੈਣਾ ਐ ਤੇਰੀ ਮੈਂ ਬਾਜੀ ਉਡਾਨੀ ਆ ਕਿਉਂ ਏ ਆ ਪੱਠੇ ਕਿੰਦੇ ਕੋਲ ਵੜਦਾ ਪਿਆ ਪੁੱਛਤੇ ਮੇਰੇ ਪੱਠਾ ਲੱਗਾ ਪਿਆ ਪਾਣੀ ਅੱਛਾ ਤੇ ਮੈਂ ਜਾਉਂ ਸ਼ਾਦੀ ਤੇ ਇਹ ਤੇਰੇ ਪਿਓ ਦੇ ਪੱਠੇ ਨੇ ਜਿਹੜੇ ਵੜਦਾ ਪਈਆਂ ਔਖਾ ਕਿਉਂ ਹੁੰਦਾ ਪਿਆ ਸਾਡੇ ਓਏ ਔਖਾ ਕਿਉਂ ਹੁੰਦਾ? ਮੈਂ ਤੈਨੂੰ ਆਖਿਆ ਵੀ ਦੁਬਾਰਾ ਇੱਥੇ ਪੱਠੇ ਨਾ ਵੱਢਣ ਆਵੀਂ ਉਹ ਯਾਰ ਪੱਠੇ ਸਭੀ ਵਿੱਚ ਵੱਢੀ ਜਾਏ ਤੂੰ ਮੇਰੇ ਮਨ ਵਾਣ ਜਾਤ ਫੜ ਲਿਆ ਮੈਂ ਆ ਝੂਠਾ ਤੂੰ ਵਾਣਾ ਦੇਵਣ ਜੋਗਾ ਹਮੀਆਂ ਤਾਂ ਤੂੰ ਮੇਰੇ ਪੱਠੇ ਆ ਤੇ ਵੰਡਨੇ ਆ ਸ਼ਰਮਾ ਸ਼ੁਰਮਾ ਦੱਸਣਾ ਸਾਨੂੰ ਤੇਰੀ ਮਿਹਰਬਾਨੀ ਤੇ ਕੋਈ ਸਿਆਣੇ ਬੰਦੇ ਦਾ ਵੀ ਹਯਾ ਕਰ ਲਿਆ ਕਰੋ ਮਿਹਰਬਾਨੀ ਕੀਤੀ ਕਰੋ ਮੈਨੂੰ ਦੱਸਦਾ ਹੀ ਵੱਡਾ ਸਿਆਣਾ ਆ ਬਿਗੈਰਾ ਤਾਂ ਪੱਠੇ ਤਾਂ ਚੋਰੀ ਵੱਢੀ ਜਾਂਦੇ ਹੈ ਓਏ, ਤੈਨੂੰ ਸ਼ਰਮ ਤੇ ਮੇਰੇ ਵਿਰਾਟ ਹੱਥ ਨਾ ਉਹ ਚਾਹ। ਤੇਰੇ ਵਿਰਾਟ ਤੇ ਹੱਥ ਨਾ ਚਾਵਾਂ ਹੋਰ ਲਾਚਾ ਲਵਾਂ ਹੈ ਉਹ ਤੈਨੂੰ ਸ਼ਰਮ ਤੇ ਹਯਾ ਨਹੀਂ ਆਈ ਚਲੋ ਆ ਦਾਤਰੀਆਂ ਔਰ ਦਿਓ ਤੇ ਨਿਕਲ ਜਾਓ ਚਲੋ ਆ ਵੇਖ ਤੇਰੀ ਵੱਜ ਸਮਝ ਉਹ ਤੂੰ ਵਾਜਲਾ ਵੀ ਵੱਡਾ ਤੂੰ ਰੀ ਆ ਥਾਣੇਦਾਰ ਚੱਲ ਨਿਕਲੋ ਚਲੋ ਸ਼ਰਮ ਤੇ ਹਯਾ ਨਹੀਂ ਆਈ ਨੀ ਪੱਠੇ ਵੜ ਲੈ ਨੇ ਚੋਰੀ ओए आज ओए ਅੱਜ ਨਾ ਮੈਂ ਤੈਨੂੰ ਉਂਝ ਹੀ ਇਸ ਦੁਨੀਆ ਤੋਂ ਹੀ ਚੁੱਕ ਦੇਣਾ ਹੈ। ਕਿਉਂਕਿ ਤੂੰ ਜੇ ਅਗਰ ਮੇਰਾ ਨਹੀਂ ਨਾ ਤੇ ਮੈਂ ਤੈਨੂੰ ਕਬੂਤਰਾਂ ਦਾ ਵੀ ਨਹੀਂ ਰਹਿਣ ਦੇਣਾ ओ बेगम ओह बरजाई की करूं है एडा बड़ा जुल्म करदी पईयां है ਉੱਠੇ ਕੀ ਹੈ ਇਹ ਮੈਂ ਸਹੀ ਕਰ ਨਹੀਂ ਪਈ ਨਾ ਕੀ ਗੱਲ ਹੈ ਤੈਨੂੰ ਕੀ ਤਕਲੀਫ ਤੇ ਕਿਵੇਂ ਆਇਆ ਤੇ ਕਿਉਂ ਬਚਾਇਆ ਹੈ? ओ यार डांग मार के और बंदा मारूं मैं उन्हें यार मेरा ਤੇ पूरा ਬੰਦਾ ਮੈਂ ਆਪਣਾ ਮਾਰ ਰਹੀ ਹਾਂ ਤੇਰਾ ਮਾਰਦੀ ਪਈ ਆ ਚੁੱਪ ਚੁੱਪ जी मैं कबूतर दिते हो जी मैं 3 चूल्हा बेचा है तो 2 कबूतर लिया के मैं जगह दिते हैं जी ਯਾਨੀ ਕਿ ਇੱਥੇ ਚੁੱਲ੍ਹੇ ਆਣਾ ਨਹੀਂ ਹੈ ਕਬੂਤਰਾਂ ਆਣਾ नहीं जी मैं चूल्हे का भी कारोबार है ਸਾਡੇ ਸ਼ੂਰ ਖਰਾਬ ਨਹੀਂ ਹੁੰਦਾ ਤੁਸੀਂ ਕੀਤੀ ਖੋਤੇ ਨੇ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें।